ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਫਰੀਮੌਂਟ ਗੁਰਦੁਆਰਾ ਸਾਹਿਬ ਆਏ ਹੋਏ ਹਾਂ ਜੀ ਸਿੱਖ ਚਿਲਡਰਨਸ ਡੇ ਤੇ। ਇੱਥੇ 5 ਘੋੜੇ ਆ ਤੇ ਬਹੁਤ ਬੱਚੇ ਇੰਜੋਏ ਕਰ ਰਹੇ ਨੇ। ਇੱਥੇ ਘੋੜਿਆਂ ਦੀ ਸਵਾਰੀ ਹੋ ਰਹੀ ਆ, ਉਧਰ ਪ੍ਰਸ਼ਾਦਾ ਕੰਪੀਟੀਸ਼ਨ ਚੱਲ ਰਹੇ ਨੇ ਤੇ ਆਪਣੇ ਵਿਰਸੇ ਦੇ ਨਾਲ ਜੋੜ ਰਹੇ ਨੇ। ਬਹੁਤ ਹੀ ਵਧੀਆ ਉਪਰਾਲਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਿਮਰਨ ਕੌਰ ਹੈ। ਅਸੀਂ ਸੈਨਰਮੋਨ ਤੋਂ ਆਏ ਹਾਂ ਤੇ ਫਸਟ ਟਾਈਮ ਅਸੀਂ ਇੱਥੇ ਅਟੈਂਡ ਕਰ ਰਹੇ ਹਾਂ ਸਿੱਖ ਚਿਲਡਰਨਸ ਡੇ। ਬਹੁਤ ਵਧੀਆ ਲੱਗਿਆ ਬੱਚਿਆਂ ਲਈ ਬਹੁਤ ਵਧੀਆ ਫੰਕਸ਼ਨ ਸੀ। ਪੰਜਾਬੀ ਕਲਚਰ ਬਾਰੇ, ਸਿੱਖ ਕਲਚਰ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸੋ ਉਮੀਦ ਕਰਾਂਗੇ ਕਿ ਨੈਕਸਟ ਈਅਰ ਵੀ ਆ ਸਕੀਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਵਿੰਦਰ ਸਿੰਘ ਪ੍ਰਿੰਸ। ਅਸੀਂ ਇੱਥੇ ਸਿੱਖ ਚਿਲਡਰਨਸ ਡੇ ਵਾਸਤੇ ਘੋੜ ਸਵਾਰੀ ਦੇ ਸੇਵਾ ਵਿੱਚ ਲੱਗੇ ਹਾਂ। 5 to 6 5-6 ਘੋੜੇ ਆਉਂਦੇ ਹੁੰਦੇ ਆ ਹਰ ਸਾਲ। ਕੋਵਿਡ ਕਰਕੇ 2 ਸਾਲ ਸਾਡੇ ਤੋਂ ਨਹੀਂ ਆ ਹੋਇਆ। ਪਿਛਲੇ 6 ਸਾਲਾਂ ਤੋਂ ਇਹ ਸੇਵਾ ਚੱਲ ਰਹੀ ਹੈ। ਤਾਂ ਲਗਭਗ 300 to 350 ਕਿਡਸ ਅਸੀਂ ਰਾਈਡ ਦਿੰਦੇ ਹੁੰਦੇ ਹਾਂ। ਤਾਂ ਬਾਅਦ 'ਚ ਫਿਰ ਇਹਨਾਂ ਦੀਆਂ ਕਲਾਸਾਂ ਵੀ ਐਕਚੁਅਲੀ ਕਰਦੇ ਹੁੰਦੇ ਆ। ਸਾਰਾ ਕੁਛ ਫ੍ਰੀ ਦੀ ਸੇਵਾ ਹੁੰਦੀ ਆ। ਹਾਂਜੀ, ਅੱਜ ਤੁਸੀਂ ਦੇਖ ਰਹੇ ਹੋ ਇੱਥੇ ਅੱਜ ਫਰੀਮੌਂਟ ਗੁਰਦੁਆਰਾ ਸਾਹਿਬ ਵੱਲੋਂ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਜਾਂਦਾ ਸਿੱਖ ਚਿਲਡਰਨ ਡੇ ਦਾ, ਇਹਦੇ ਵਿੱਚ ਅੱਜ ਅਸੀਂ ਖੜ੍ਹੇ ਹਾਂ ਅਤੇ ਸਾਡੇ ਪਿੱਛੇ ਘੋੜਿਆਂ ਦਾ, ਇੱਥੇ ਬੱਚਿਆਂ ਨੂੰ ਘੋੜਿਆਂ ਦਾ ਅਭਿਆਸ ਕਰਵਾਇਆ ਜਾ ਰਿਹਾ। ਪੁਰਾਤਨ ਸਮੇਂ ਤੋਂ ਇਹ ਜਿਹੜੀ ਕਲਾ ਆ, ਪੁਰਾਤਨ ਵੇਲਿਆਂ ਤੋਂ ਹੀ ਸਿੰਘ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਹੁੰਦੇ ਸੀ ਜੰਗਲਾਂ ਦੇ ਵਿੱਚ। ਅਤੇ ਅੱਜ ਵੀ ਉਹ ਯਾਦ ਕਰਾਉਣਾ ਉਹਨਾਂ ਨੂੰ ਦਿਨ ਕਿ ਕਿੱਦਾਂ ਸਟਰਗਲ ਚੱਲੀ, ਕਿੱਦਾਂ ਸੰਘਰਸ਼ ਇਹਨਾਂ ਨੇ ਕੀਤੇ। ਅਤੇ ਅੱਜ ਵੀ ਘੋੜੇ ਜਿਹੜੇ ਆ ਇਹ ਬੜਾ ਇੱਕ ਪ੍ਰੈਕਟੀਕਲ ਚੀਜ਼ ਆ। ਗੱਡੀਆਂ ਭਾਵੇਂ ਜਿੰਨੀਆਂ ਮਰਜ਼ੀ ਆ ਜਾਣ, ਜੰਗਲਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਘਰਾਂ ਦੇ ਵਿੱਚ ਇਹਦਾ ਅਭਿਆਸ ਸਾਨੂੰ ਜ਼ਰੂਰ ਰੱਖਣਾ ਚਾਹੀਦਾ, ਜਾਰੀ ਰੱਖਣਾ ਚਾਹੀਦਾ। ਨਾਲ ਨਾਲ ਇਕੱਲੇ ਘੋੜੇ ਨਹੀਂ, ਇਹ ਤੁਹਾਡੀ ਸ਼ਖਸੀਅਤ ਨੂੰ ਵੀ ਘੜਦੇ ਨੇ। ਘੋੜਾ ਇੱਕ ਇਹੋ ਜਿਹਾ ਜਾਨਵਰ ਹੈ ਜਿਹੜਾ ਤੁਹਾਡੇ ਨਾਲ ਇਹੋ ਜਿਹਾ ਪ੍ਰੇਮ ਪਾ ਕੇ ਰੱਖਦਾ ਹੈ। ਤੁਹਾਡਾ ਬਹੁਤ ਹੀ ਵਫਾਦਾਰ ਇੱਕ ਜਾਨਵਰ ਤੁਹਾਡਾ ਇਹ ਸਾਬਤ ਹੋਇਆ। ਸੋ ਸਿੰਘਾਂ ਨੇ ਹਮੇਸ਼ਾ ਹੀ ਜਾਨਵਰਾਂ ਦੇ ਨਾਲ, ਕਾਇਨਾਤ ਦੇ ਨਾਲ, ਕੁਦਰਤ ਦੇ ਨਾਲ ਇਹ ਪਿਆਰ ਰੱਖਿਆ ਹੋਇਆ। ਸੋ ਨਾਲ ਹੀ ਨਾਲ ਤੁਸੀਂ ਦੇਖ ਰਹੇ ਹੋ ਕਿ ਅਲੱਗ-ਅਲੱਗ ਤੰਬੂਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਟੌਪਿਕਸ ਨੂੰ ਲੈ ਕੇ, ਜਿੱਥੇ ਸਾਖੀਲੈਂਡ ਆ, ਜਿੱਥੇ ਪੁਰਾਣੀਆਂ ਚੀਜ਼ਾਂ, ਮਧਾਣੀਆਂ, ਖੂਹੀ ਆ, ਅਤੇ ਨਾਲ ਹੀ ਨਾਲ ਬੱਚਿਆਂ ਨੂੰ ਹੋਰ ਆਪਣੇ ਗੁਰਬਾਣੀ ਦੇ ਅਭਿਆਸ, ਆਪਣੇ ਹਿਸਟਰੀ ਦੇ ਨਾਲ ਜੋੜਨ ਦੇ, ਦਸਤਾਰਾਂ ਦੇ ਨਾਲ, ਆਈਡੈਂਟੀਟੀ ਦੇ ਨਾਲ, ਫਿਰ ਸਿੱਖ ਆਰਟਸ ਆ, ਉਸ ਦੇ ਨਾਲ ਹੀ ਰੋਟੀ ਪਕਾਉਣ ਦੀ ਕਲਾ, ਖਾਣਾ ਬਣਾਉਣ ਦਾ ਅਭਿਆਸ ਕਰਵਾਇਆ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਿੱਥੇ ਆਪਣੀ ਪੰਜਾਬੀ ਜ਼ੁਬਾਨ, ਗੁਰਮੁਖੀ ਨੂੰ ਅਤੇ ਆਪਣੀ ਇੱਕ ਘਾੜਤ ਘੜਨ ਦੇ ਲਈ ਆਤਮ ਪ੍ਰਗਾਸ ਦਾ ਸਿਲੇਬਸ ਅਤੇ ਸਿੱਖਿਆ ਕਰਿਕੂਲਮ ਦਾ ਸਿਲੇਬਸ 'ਤੇ ਵੀ ਟੇਬਲ ਲੱਗੇ ਹੋਏ ਨੇ। ਇੱਕ ਅੱਜ ਦਾ ਦਿਨ ਮੈਂ ਕਹੂੰਗਾ ਇਹ ਦਿਹਾੜਾ ਸਾਰੀਆਂ ਚੀਜ਼ਾਂ ਨੂੰ ਸੁਮੇਲ ਬਣਾ ਕੇ ਇੱਕ ਬਹੁਤ ਹੀ ਵਧੀਆ ਉਪਰਾਲਾ ਫਰੀਮੌਂਟ ਗੁਰਦੁਆਰਾ ਸਾਹਿਬ ਦੀ ਧਰਤੀ ਦੇ ਉੱਤੇ ਇਹ ਪ੍ਰਬੰਧਕਾਂ ਨੇ ਉਲੀਕਿਆ ਹੈ। ਅਸੀਂ ਇਹਨਾਂ ਦੇ ਬਹੁਤ ਧੰਨਵਾਦ ਹਾਂ, ਸ਼ਲਾਘਾ ਕਰਦੇ ਹਾਂ ਇਹ ਚੀਜ਼ਾਂ ਦੀ। ਬੱਚਿਆਂ ਦੀ ਸ਼ਖਸੀਅਤ ਨੂੰ ਘੜਨ ਦੇ ਲਈ, ਬੱਚਿਆਂ ਦੇ ਰੋਜ਼ਮਰਰਾ ਦੇ ਲਈ ਇਹ ਚੀਜ਼ਾਂ ਦੇਖਣੀਆਂ ਬਹੁਤ ਜ਼ਰੂਰੀ ਨੇ। ਕੁਛ ਬੱਚੇ ਸਪੋਰਟਸ ਵੀ ਕਰ ਰਹੇ ਨੇ, ਅੱਜ ਬਾਸਕਟਬਾਲ ਵੀ ਆ। ਸੋ ਹਰ ਚੀਜ਼ ਦਾ ਇਹਨਾਂ ਨੇ ਥੋੜ੍ਹੀਆਂ ਝਲਕੀਆਂ ਦੇ ਕੇ ਇੱਕ ਬਹੁਤ ਵਧੀਆ ਪ੍ਰਦਰਸ਼ਨੀ ਕੀਤੀ ਹੈ। ਆਓ ਅਰਦਾਸ ਕਰੀਏ, ਆਪਣੇ ਹੋਰ ਪੇਰੈਂਟਸ ਨੂੰ ਵੀ ਅੱਗੇ ਤੋਂ ਇਹ ਬੇਨਤੀ ਕਰੀਏ ਕਿ ਸਾਰੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਣ। ਇਸ ਪ੍ਰੋਗਰਾਮ ਨੂੰ ਆਪਾਂ ਹੋਰ ਵੱਧ ਚੜ੍ਹ ਕੇ ਹੁੰਗਾਰਾ ਦਈਏ, ਇਹ ਤੋਂ ਹੋਰ ਲਾਹੇ ਲੈ ਕੇ ਆਪਾਂ ਘਰਾਂ ਨੂੰ ਜਾਈਏ, ਸੋਹਣਾ ਮੈਸੇਜ ਲੈ ਕੇ ਇੱਕ ਭਾਈਚਾਰੇ ਦਾ ਆਪਾਂ ਅੱਗੇ ਵਧੀਏ ਜੀ। ਧੰਨਵਾਦ ਰੇਡੀਓ USA, ਪੰਜਾਬੀ ਰੇਡੀਓ USA ਵਾਲਿਆਂ ਦਾ, ਸਾਰੀ ਟੀਮ ਦਾ। ਹਮੇਸ਼ਾ ਹੀ ਇਹ ਪੰਥਕ ਸਰਗਰਮੀਆਂ ਦੇ ਵਿੱਚ, ਹੋਰ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਨਿਭਾਉਂਦੇ ਨੇ। ਸੋ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ ਸਿੱਖ ਚਿਲਡਰਨ ਡੇ ਮਨਾਇਆ ਜਾ ਰਿਹਾ ਅਤੇ ਸੰਗਤ ਅਤੇ ਬੱਚੇ ਅਤੇ ਪੇਰੈਂਟਸ ਔਰ ਆਰਗੇਨਾਈਜ਼ਰਸ ਵਿੱਚ ਕਾਫੀ ਉਤਸ਼ਾਹ ਹੈਗਾ। ਪਿਛਲੇ 2-3 ਸਾਲ ਤੋਂ ਪੈਂਡੈਮਿਕ ਕਰਕੇ ਸਿੱਖ ਚਿਲਡਰਨ ਡੇ ਨਹੀਂ ਮਨਾਇਆ ਗਿਆ ਸੀਗਾ, ਪਰ ਇਸ ਵਾਰੀ ਕਿਉਂਕਿ 2 ਸਾਲ ਦੇ ਗੈਪ ਤੋਂ ਮਨਾਇਆ ਜਾ ਰਿਹਾ ਅਤੇ ਦੇਖਣ ਨੂੰ ਆਇਆ ਕਿ ਉਤਸ਼ਾਹ ਅੱਗੇ ਤੋਂ ਵੀ ਜ਼ਿਆਦਾ ਹੈ। ਔਰ ਮੈਂ ਕੁਝ ਪੇਰੈਂਟਸ ਨੂੰ ਮਿਲਿਆ, ਫੈਮਿਲੀਜ਼ ਨੂੰ ਮਿਲਿਆ ਜਿਹੜੇ ਐਲਸਪਰਾਂਟੇ ਤੋਂ ਆਏ ਹੈ, ਕੋਈ ਸੈਨਰਮੋਨ ਤੋਂ ਆਏ ਹੈ, ਕੋਈ ਹਰਕੁਲਿਸ ਤੋਂ ਆਏ ਹੈ, ਕੋਈ ਮਾਊਂਟੇਨ ਹਾਊਸ ਤੋਂ, ਕਾਫੀ ਦੂਰੋਂ ਲੋਕ ਜਿਹੜੇ ਆਏ ਆਪਣੇ ਬੱਚਿਆਂ ਨੂੰ ਲੈ ਕੇ ਸਿੱਖ ਚਿਲਡਰਨ ਡੇ। ਔਰ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਇਹ ਸਪੈਸ਼ਲਿਟੀ ਹੈ ਕਿ ਸਿੱਖ ਚਿਲਡਰਨ ਡੇ ਇੱਥੇ ਮਨਾਇਆ ਜਾਂਦਾ ਔਰ ਡਿਫਰੈਂਟ ਐਕਟੀਵਿਟੀਜ਼ ਹੈਗੀਆਂ। ਡਿਫਰੈਂਟ ਐਕਟੀਵਿਟੀਜ਼ ਜਿਹੜੀ ਸਭ ਤੋਂ ਵੱਡੀ ਸਾਡੀ ਅਟਰੈਕਸ਼ਨ ਹੈਗੀ ਹੈ ਸਿੱਖ ਚਿਲਡਰਨ ਡੇ ਦੀ, ਸਾਖੀਲੈਂਡ। ਇਟਸ ਅ ਪਿਕਚਰਾਈਜ਼ਡ ਵੇ ਆਫ ਸ਼ੋਇੰਗ ਅ ਸਾਖੀ
ਸੋ ਤੁਹਾਡੇ ਮਾਈਂਡ ਦੇ ਵਿੱਚ ਇਨਗ੍ਰੇਵ ਕਰ ਜਾਂਦੀ ਹੈ, ਬੱਚਿਆਂ ਦੇ ਮਾਈਂਡ ਦੇ ਵਿੱਚ ਉਹ ਸਾਖੀ ਜਿਹੜੀ ਹੁੰਦੀ ਹੈ। ਉਸ ਤੋਂ ਇਲਾਵਾ ਪ੍ਰਸ਼ਾਦਾ ਕੰਪੀਟੀਸ਼ਨ, ਦਸਤਾਰ ਕੰਪੀਟੀਸ਼ਨ, ਕੇਕ ਕੰਪੀਟੀਸ਼ਨ, ਆਰਚਰੀ ਕੰਪੀਟੀਸ਼ਨ, ਸ਼ੂਟਿੰਗ ਕੰਪੀਟੀਸ਼ਨ, ਬਾਸਕਟਬਾਲ ਕੰਪੀਟੀਸ਼ਨ, ਹਾਰਸ ਰਾਈਡਿੰਗ ਐਂਡ ਦੇਰ ਆਰ ਮਚ ਮੋਰ ਅਦਰ ਐਕਟੀਵਿਟੀਜ਼ ਜਿਹੜੀਆਂ ਹੋ ਰਹੀਆਂ। ਉਹ ਸਾਰਿਆਂ ਦਾ, ਆਰਗੇਨਾਈਜ਼ਰਸ ਦਾ, ਪੇਰੈਂਟਸ ਦਾ, ਬੱਚਿਆਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਇਸ ਇਵੈਂਟ 'ਚ ਪਾਰਟਿਸਿਪੇਟ ਕਰ ਰਹੇ ਹੈ। ਮੈਨੂੰ ਲੱਗਦਾ ਕਿ ਬੱਚੇ 500 ਤੋਂ ਜ਼ਿਆਦਾ ਬੱਚੇ ਜਿਹੜੇ ਹੈ ਇਸ ਇਵੈਂਟ 'ਚ ਪਾਰਟਿਸਿਪੇਟ ਕਰ ਰਹੇ ਅੱਜ। ਹੋ ਸਕਦਾ ਨੰਬਰ 600 ਤੋਂ ਵੀ ਜ਼ਿਆਦਾ ਹੋਏ, ਬਟ ਵੀ ਥਿੰਕ ਇਟਸ ਹਾਇਰ ਦੈਨ 500। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦਿਸ ਇਜ਼ ਫਰੀਮੌਂਟ, April 8th 2023। ਅਸੀਂ 3 ਸਾਲਾਂ ਦੇ ਗੈਪ ਤੋਂ ਬਾਅਦ ਸਿੱਖ ਚਿਲਡਰਨਸ ਡੇ ਮਨਾ ਰਹੇ ਹਾਂ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ। ਕਿੰਨੇ ਸਾਲਾਂ ਤੋਂ ਇੱਕ ਇਵੈਂਟ ਹੁੰਦਾ ਸਾਖੀਲੈਂਡ। ਇਟਸ ਅ ਪਲੇ ਔਨ ਡਿਜ਼ਨੀਲੈਂਡ, ਲੈਗੋਲੈਂਡ, ਫੇਰੀਲੈਂਡ, ਸਾਖੀਲੈਂਡ, ਹੈ ਨਾ। ਉਹਦੇ ਵਿੱਚ ਕੋਈ ਇੱਕ ਸਾਖੀ ਲੈ ਕੇ, ਕੋਈ ਥੀਮ ਸ਼ਬਦ ਲੈ ਕੇ, ਜਿਵੇਂ ਇਸ ਵਾਰੀ ਦਾ ਥੀਮ ਸ਼ਬਦ ਹੈ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਮੈਨੂੰ ਅਕਸਰ ਲੱਗਦਾ ਹੈਗਾ ਕਿ ਇਹ ਮੇਰੇ 'ਤੇ ਲਾਗੂ ਹੁੰਦਾ ਹੈ ਮੋਰ ਦੈਨ ਐਨੀਬਡੀ। ਅਤੇ ਇਹਦਾ ਅਰਥ ਹੈਗਾ ਇਫ ਯੂ ਡੂ ਸਮਥਿੰਗ ਬਿਕਾਜ਼ ਯੂ ਆਰ ਫੋਰਸਡ ਟੂ ਡੂ ਐਜ਼ ਫਾਈਨ, ਉਹਦਾ ਨਾ ਆਪਣੇ 'ਤੇ ਫਾਇਦਾ ਹੁੰਦਾ ਨਾ ਕਿਸੇ ਹੋਰ 'ਤੇ। ਸੋ ਵੀ ਵਾਂਟ ਕਿ ਅਸੀਂ ਵੀ ਗੋ ਡਾਊਨ ਟੂ ਦ ਬੇਸਿਕਸ, ਰਾਈਟ। ਪ੍ਰੇਮਾ ਭਗਤੀ ਨਾਲ ਅਸੀਂ ਸਿੱਖੀ ਨਿਭਾਈਏ। ਸੋ ਸਾਖੀਲੈਂਡ ਇਜ਼ ਕਵਰਡ ਓਵਰ 4 ਟੈਂਟ ਹੁੰਦੇ ਹੈ। ਪਹਿਲਾ ਜਿਹੜਾ ਟੈਂਟ ਹੁੰਦਾ ਹੈ ਵੀ ਸੈਟ ਦ ਕੰਟੈਕਸਟ ਫॉर ਚਿਲਡਰਨ, ਰਾਈਟ। ਕੀ ਪ੍ਰੋਬਲਮ ਹੈਗੀ ਹੈ ਇਨ देयर ਡੇ ਟੂ ਡੇ ਲਾਈਵਸ, ਹਾਊ ਵਿਲ ਵੀ ਸੋਲਵ ਇਟ। ਸੈਕੰਡ ਟੈਂਟ ਦੇ ਵਿੱਚ ਵੀ ਦੈਨ ਟੇਕ ਦੈਮ ਬੈਕ ਇਨ ਟਾਈਮ ਗੁਰੂ ਸਾਹਿਬ ਦੇ ਵੇਲੇ। ਇਸ ਵਾਰੀ ਸਿੱਖੀ ਭਾਈ ਲੈਣਾ ਜੀ ਦੀ ਸੇਵਾ ਜਿਹੜੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਕੀਤੀ, ਅਤੇ ਮਾਤਾ ਖੀਵੀ ਜੀ ਬਾਰੇ। ਸੋ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈਗਾ ਕਿ ਮਾਤਾ ਖੀਵੀ ਜੀ ਨੇ ਸ਼ੀ ਜਸਟ ਡਿਡਨਟ ਡੂ ਲੰਗਰ ਦੀ ਸੇਵਾ, ਉਹ ਤਾਂ ਕੀਤੀ ਹੈ, ਸ਼ੀ ਆਰਗੇਨਾਈਜ਼ਡ ਇਟ। ਸ਼ੀ ਇਜ਼ ਦ ਫਰਸਟ ਸਿੱਖ ਵੂਮਨ ਹੂ ਵਰਕਡ ਆਊਟਸਾਈਡ ਦੀ ਹਾਊਸ। ਉਹਨਾਂ ਨੇ 5 ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਐਂਡ ਗੁਰੂ ਅਰਜਨ ਦੇਵ ਜੀ ਵੈਂਟ ਟੂ ਹਰ ਫਿਊਨਰਲ। ਸ਼ੀ ਲਿਵਡ ਟੂ ਦੀ ਏਜ ਆਫ 75। ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਵਿੱਚੋਂ ਇੱਕ ਮੰਜੀ ਉਹਨਾਂ ਨੂੰ ਵੀ ਦਿੱਤੀ। ਇਟਸ ਵੈਰੀ ਇੰਟਰੈਕਟਿਵ। ਵੀ ਹੈਵ ਕਿਡਸ ਡੂ ਸਮਥਿੰਗ ਸੋ ਦੈਟ ਇਟ ਸਿਟਸ ਇਨ ਦੇਅਰ ਹਾਰਟ। The third tent is always an art and craft. We have a full team ਜਿਹੜੀ ਬਹੁਤ ਮਿਹਨਤ ਕਰਦੇ ਆ ਬੜੇ ਸਾਲਾਂ ਤੋਂ, ਤੇ ਅਸੀਂ hands on activity ਕਰਦੇ ਹਾਂ। On the left hand side ਇੱਥੇ ਬੱਚਿਆਂ ਨੇ projects ਬਣਾ ਕੇ ਰੱਖੇ। On the right hand side ਸਾਡੇ ਕੋਲ ਤਖਤੀ ਹੈਗੀ ਹੈ, ਪਿੱਛੇ blackboard paper ਹੈ। Kids will write ਊੜਾ ਐੜਾ। We hope ਕਿ ਉਹਨਾਂ ਦੇ ਦਿਲ ਦੇ ਵਿੱਚ ਗੁਰਬਾਣੀ ਤੇ ਗੁਰਮੁਖੀ ਵਾਸਤੇ ਪਿਆਰ ਵਸੇ। Our final is a play area. This year we have a kitchen ਪੁਰਾਤਨ ਸਟਾਈਲ ਦੀ। ਫ੍ਰੀ ਪਲੇ ਦੇ ਨਾਲ ਬੱਚੇ ਬਹੁਤ ਕੁਝ ਸਿੱਖਦੇ ਹੈ ਐਂਡ ਸੈਂਸਰੀ ਇਨਪੁਟ ਨਾਲ ਵੀ ਸਿੱਖਦੇ ਹੈ। ਸੋ ਇਟ ਕਨਕਲੂਡਸ ਵਿਦ ਛੋਟਾ ਡੋਨਾ ਖੀਰ ਦੇ ਵਿੱਚ। ਅਨਦਰ ਨਿਊ ਥਿੰਗ ਜਿਹੜਾ ਅਸੀਂ ਐਤਕੀ ਸ਼ੁਰੂ ਕੀਤਾ ਹੈ ਇਜ਼ ਬੇਸਿਕਲੀ ਸਸਟੇਨੇਬਿਲਿਟੀ, ਕਿਉਂਕਿ there's climate crisis, so everything we've tried to keep it green and we'll continue to do that. Thank you so much. ਵਾਹਿਗੁਰੂ ਜੀ ਕਾ ਖਾਲਸਾ। ਇਹ ਕਿਚਨ ਏਰੀਆ, ਇੱਥੇ ਰਸੋਈ, ਇੱਥੇ ਅਸੀਂ ਭਾਂਡੇ ਰੱਖੇ ਨੇ ਬੱਚਿਆਂ ਲਈ। ਇਹ ਪਲੇ ਏਰੀਆ, ਇਹ ਚੂਲਾ ਹੈ, ਇੱਥੇ ਚਕਲਾ ਵੇਲਣਾ ਹੈ, ਉਹ ਪ੍ਰਟੈਂਡ ਆਪਣੀ ਰੋਟੀ ਬਣਾ ਰਹੇ ਨੇ। ਅਤੇ ਇੱਥੇ ਇਹ ਮੱਖਣ ਬਣ ਰਿਹਾ, ਇਹ ਮਧਾਣੀ ਹੈ ਅਤੇ ਇਹ ਮੱਖਣ ਬਣ ਰਿਹਾ। ਅਤੇ ਇੱਥੇ ਮੂੜਾ ਹੈ ਅਤੇ ਇੱਥੇ ਖੂਹ ਹੈ। ਖੂਹ 'ਚੋਂ ਐਵੇਂ ਪਾਣੀ ਬੱਚੇ ਆਪਣਾ ਟਰਾਈ ਕਰਦੇ ਨੇ ਅਤੇ ਪਾਣੀ ਕੱਢਦੇ ਨੇ, ਅਤੇ ਇਹ ਬਣਿਆ ਹੋਇਆ। ਅਤੇ ਬੱਚੇ ਆ ਕੇ ਉੱਥੇ ਪਲੇ ਕਰਕੇ ਅਤੇ ਫਿਰ ਇੱਥੇ ਆ ਕੇ ਪੰਗਤ ਵਿੱਚ ਬਹਿ ਜਾਂਦੇ ਨੇ। ਅਤੇ ਮਾਤਾ ਖੀਵੀ ਜੀ ਦੀ ਅਸੀਂ ਖੀਰ ਫਿਰ ਸਾਰੇ ਬੱਚਿਆਂ ਨੂੰ ਦਿੰਦੇ ਹਾਂ ਅਤੇ ਉਹ ਸਿਮਰਨ ਕਰਦੇ ਨੇ। ਅਤੇ ਜਦ ਸਾਰਿਆਂ ਨੂੰ ਮਿਲ ਜਾਂਦੀ ਹੈ ਫਿਰ ਬੱਚੇ ਖੀਰ ਖਾਂਦੇ ਨੇ ਅਤੇ ਇੱਥੇ ਖੀਰ ਦਾ ਲੰਗਰ ਸਰਵ ਹੋ ਰਿਹਾ। ਖੀਰ ਹੀ ਖਾਣਾ ਹੈ, ਕਹਿੰਦੇ ਖੀਰ ਬਹੁਤ ਸਵਾਦ ਬਣੀ ਹੋਈ ਹੈ। ਇਹ ਸੈਂਪਲਿੰਗ ਨਹੀਂ ਹੈ ਕਿ ਹੋਰ ਨਹੀਂ? Make sure you listen carefully because we have question and answer session there. Okay?
I can't do this. It's too hard. Just do it, Joel. It's not that difficult. I don't want to. Why do we even have to learn Gurmukhi? Because we're Sikh. It's our duty to learn our language so we can read and understand Gurbani. But I don't like Gurmukhi. Now, if learning Gurmukhi was like playing video games, I'd be a Gurmukhi master by now. Maybe we can create a Gurmukhi game app and I'll have a high score. What do you think? Wow, kitna khilara paya hoya hai. You know, Joel, if cleaning up this mess were an Olympic sport, I'd have a gold medal by now. But then again, if making a mess were a sport, you'd probably beat me to it. बच्चियों की तुसी की चल रहा है? I can't do my Gurmukhi homework. And I see Spanji won't clean up Kilara. I'll do it later. It's not that big of a deal. बदा चट्टी जो परे ना गुण ना उपकार सेती खुशी सवारी है नानक कारज सार मतलब गुरु अंगद देव जी फरमाਉਂਦੇ ਨੇ जो मनुख कोई काम बदा रुदा करे ਉਸ ਦਾ ਲਾਭ ਨਾ ਉਸ ਨੂੰ ਹੁੰਦਾ ਹੈ ਨਾ ਕਿਸੇ ਹੋਰ ਨੂੰ ਹੁੰਦਾ ਹੈ ਉਹੀ ਕੰਮ ਸਿਰੇ ਚੜਿਆ ਜਾਣੋ ਜੋ ਖੁਸ਼ੀ ਨਾਲ ਕੀਤਾ ਜਾਵੇ So basically, if someone does a task because they're in a bind, it helps neither themselves nor others. It's only if you do a task willingly does it bring any value. बिल्कुल ठीक. But Dadi ji, what if it's really hard? What if it's boring? And what if I don't like doing it? For that, we do ardas. Pray to Vaheguru ji to give us चरण शरण गुर एक पेंडा जाए चल सतगुर कोट पेंडा आगे होए लेत है. So, are we going to do our task happily or are we going to whine? चक्की जो परे ना गुण ना उपकार सेती खुशी सवारी है नानक कारज सार. खैर मैं पुछण ए आई सी कि तुसी बाहर घुम्मण जाना चाहते हो? Yes, दादी माँ, किथे चलिए? मिठी मिठी ठंडी ठंडी कुल्फी खान दादी जी. हे मैं सोच रही सी साखी सुनन. SAKHILAND. पर होमवर्क भी नहीं होया ਅਤੇ ਖਿਲਾਰਾ ਵੀ ਇੰਨਾ ਪਿਆ ਹੋਇਆ ਹੈ. ਕੀ ਤੁਸੀਂ ਆਸ਼ੀਸ਼ ਦੀ ਮਦਦ ਕਰ ਸਕਦੇ ਹੋ ਤੇ ਤੁਸੀਂ ਜੋਤ ਦੀ ਮਦਦ ਕਰ ਸਕਦੇ ਹੋ? मदद कर सकते हो? चलो करो. So can I have 2 volunteers to help Joe sing with his hunger? ਸ਼ੁਰੂ ਹੋਇਆ ਸੀਗਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ ਪਰ ਜਿਹੜਾ ਕੰਟੀਨਿਊ ਕੀਤਾ ਐਜ਼ ਆਫੀਸ਼ੀਅਲੀ ਲੰਗਰ ਉਹ ਮਾਤਾ ਖੀਵੀ ਜੀ ਨੇ ਕੀਤਾ ਸੀਗਾ. ਸੋ ਮਾਤਾ ਖੀਵੀ ਜੀ ਨੇ ਕਿੰਨੇ ਗੁਰੂਆਂ ਦੇ ਦਰਸ਼ਨ ਕੀਤੇ ਸੀ? ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਸੀਗਾ. ਸੋ 22 ਮੰਜੀਆਂ ਸੀਗੀਆਂ ਉਹਨਾਂ ਚੋਂ ਇੱਕ ਮੰਜੀ ਜਿਹੜੀ ਮਾਤਾ ਖੀਵੀ ਜੀ ਦੇ ਹਿੱਸੇ ਆਈ ਸੀਗੀ. ਮਾਤਾ ਖੀਵੀ ਜੀ ਬਿਕਾਜ਼ ਉਹ ਨਾਨਕ ਉਹ ਬੜੇ ਪਿਆਰ ਦੇ ਨਾਲ ਬਾਣੀ ਪੜ੍ਹਦੇ ਹੋਏ ਉਹ ਲੰਗਰ ਬਣਾਉਂਦੇ ਵੀ ਸੀਗੇ. ਲੰਗਰ ਦੀ ਸੇਵਾ ਵੀ ਕਰਦੇ ਸੀ. ਜੋ ਵੀ ਕਿਹੜੀ ਸੰਗਤ ਧਰਮਸ਼ਾਲਾ ਵਿੱਚ ਗੁਰੂ ਸਾਹਿਬ ਨੂੰ ਮਿਲਣ ਆਉਂਦੀ ਸੀ ਉਹ ਸਭਨਾਂ ਨੂੰ ਲੰਗਰ ਛਕਾ ਕੇ ਹੀ ਭੇਜਦੇ ਸੀਗੇ. ਤੁਹਾਨੂੰ ਪਤਾ ਹੈ ਮਾਤਾ ਖੀਵੀ ਜੀ ਇਸ ਦੀ ਓਨਲੀ ਫੀਮੇਲ ਵੂਮਨ ਜਿਨ੍ਹਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਜੀ 'ਚ ਲਿਖਿਆ ਹੋਇਆ ਹੈਗਾ. ਆਓ ਤੁਸੀਂ ਆਪਾਂ ਸਾਰੇ ਰਸ ਅੰਮ੍ਰਿਤ ਕੀ ਆ ਸਾਰੇ ਕ੍ਰਿਸ ਕ੍ਰਾਸ ਦੀ ਪ੍ਰੈਜ਼ੈਂਸ ਨਹੀਂ ਆਪਾਂ ਪਿਆਰ ਇਟਸ ਵੈਰੀ
ਚੱਲ ਆ ਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਬੱਚੇ 7th 8th 9th ਗ੍ਰੇਡ 'ਚ ਹੈ ਤੇ ਬਹੁਤ ਇੰਜੋਏ ਕਰ ਰਹੇ ਹੈ ਤੇ ਫਰੀਮੌਂਟ ਗੁਰਦੁਆਰਾ ਸਾਹਿਬ ਤੋਂ ਬੋਲ ਰਹੇ ਹਾਂ ਅਸੀਂ ਤੇ ਅਸੀਂ ਬਹੁਤ ਧੰਨਵਾਦੀ ਹਾਂ ਮੈਨੇਜਮੈਂਟ ਦੇ ਤੇ ਪੰਜਾਬੀ ਰੇਡੀਓ ਵਾਲਿਆਂ ਨੇ ਜਿਨ੍ਹਾਂ ਨੇ ਇੰਨਾ ਅਰੇਂਜਮੈਂਟ ਕੀਤਾ ਤੇ ਬੱਚੇ ਬਹੁਤ ਇੰਜੋਏ ਕਰ ਰਹੇ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਹੀ ਮੇਲੇ ਲੱਗਦੇ ਰਹਿਣ ਤੇ ਚੜ੍ਹਦੀ ਕਲਾ 'ਚ ਰਹਿਣ ਸਾਰੇ ਤੇ ਖੁਸ਼ ਰਹਿਣ ਆਬਾਦ ਰਹਿਣ।